ਅੱਛਾ, ਇਹ ਜਿਹੜਾ ਹੁਣ ਗਿਆਨ ਦਾ ਖਲਾਅ ਆ, ਇਹ ਭਾਰਤ ਦੇ ਜਿਹੜੇ ਰਾਜਸੀ ਅਸਰ ਕੀ ਪਾਊਗਾ, ਰਾਜਨੀਤਿਕ ਤੌਰ ਤੇ ਆਪਾਂ ਨੂੰ ਕੀ ਜਿਹੜਾ ਉਹ ਨਜ਼ਰ ਆਊਗਾ, ਕੀ ਆ ਭਵਿੱਖ ਨਾਲ? ਹਾਂ, ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ, ਜਿਸ ਤਰ੍ਹਾਂ ਭਾਈ ਗੁਰਸ਼ਰਨ ਸਿੰਘ ਨੇ ਕਿਹਾ ਸੀ ਨਾ ਵੀ ਜਿਹੜੀ ਜਿੱਤ ਨਜ਼ਰ ਆ ਰਹੀ ਆ ਉਹ ਸਦੀਵੀ ਹਾਰ ਵੀ ਹੋ ਸਕਦੀ ਆ। ਸੋ ਇਹ ਤੁਹਾਡੇ ਸਵਾਲ 'ਚ ਉਹਦਾ ਜਵਾਬ ਆ ਜਿਹੜਾ ਪਿਆ ਹੈਗਾ। ਸੋ ਰੂਸ ਨੇ ਆਪਾਂ ਗੱਲ ਕਰੀ ਆ, ਰੂਸ ਨੇ ਬਿਲਕੁਲ ਇਸੇ ਤਰ੍ਹਾਂ ਕਰਿਆ ਸੀ। ਅੱਛਾ, ਰੂਸ ਦਾ ਜਿਹੜਾ ਪੈਟਰਨ ਇਹ ਸੀਗਾ ਵੀ ਰੂਸ ਨੇ ਜਿਹੜਾ ਰੂਸੀ ਨੈਸ਼ਨਲਿਜ਼ਮ ਸੀ ਨਾ, ਹੁਣ ਰੂਸ ਲਹਿਦਾ ਹੋ ਗਿਆ, ਬਾਕੀ ਸਾਰੇ ਜਿਹੜੇ ਸੋਵੀਅਤ ਦੇਸ਼ ਸੀ ਉਹ ਟੁੱਟ ਗਏ ਹੋਏ ਆ, ਹੈਨਾ। ਇਹ ਇਨਕੰਪੈਟੇਬਿਲਿਟੀ ਸੀ। ਸੋ ਕਿਉਂਕਿ ਰੂਸ ਬਹੁਤ ਵੱਡਾ ਸੀ ਤੇ ਪੋਲੀਟੀਸ਼ੀਅਨਸ ਰੂਸ ਚੋਂ ਹੀ ਆਉਂਦੇ ਸੀ, ਉਹਨਾਂ ਨੇ ਰੂਸ ਦਾ ਨੈਸ਼ਨਲਿਜ਼ਮ ਆ ਜਿਹੜਾ ਉਹ ਬਾਕੀ ਮੁਲਕਾਂ ਤੇ ਸੋਵੀਅਤ ਨੈਸ਼ਨਲਿਜ਼ਮ ਬਣਾ ਕੇ ਥੋਪਿਆ, ਜਿੱਦਾਂ ਅੱਜ ਹਿੰਦੂ ਨੈਸ਼ਨਲਿਜ਼ਮ ਨੂੰ ਭਾਰਤੀ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਜਾ ਰਿਹਾ। ਠੀਕ ਹੈ, ਹੈਨਾ। ਹੁਣ ਇੱਥੇ ਗੱਲ ਕੀ ਸਮਝਾ, ਹੁਣ ਸਾਰੀ ਗੱਲ ਸਮਝਿਓ ਤੁਸੀਂ ਵੀ ਰੂਸੀ ਨੈਸ਼ਨਲਿਜ਼ਮ ਨੂੰ ਸੋਵੀਅਤ ਨੈਸ਼ਨਲਿਜ਼ਮ ਬਣਾ ਕੇ ਪੂਰੇ ਸੋਵੀਅਤ ਸੰਘ ਤੇ ਥੋਪਿਆ ਜਾ ਰਿਹਾ ਸੀ, ਜਿਹਦਾ ਕਿ ਸੋਵੀਅਤ ਸੰਘ ਦੇ ਬਾਕੀ ਮੁਲਕਾਂ ਉਦੋਂ ਸਟੇਟਾਂ ਹੀ ਸੀ, ਉਹਨਾਂ ਨੇ ਵਿਰੋਧ ਕਰਿਆ। ਅਸੀਂ ਰੂਸੀ ਨੈਸ਼ਨਲਿਜ਼ਮ ਨੂੰ ਸੋਵੀਅਤ ਨੈਸ਼ਨਲਿਜ਼ਮ ਨਹੀਂ ਮੰਨਦੇ। ਰੂਸੀ ਨੈਸ਼ਨਲਿਜ਼ਮ ਇੱਕ ਉਹ ਜਿਹੀ ਨੈਸ਼ਨਲਿਜ਼ਮ ਆ ਜਿਹੇ ਜੇ ਸਾਡੇ ਨੈਸ਼ਨਲਿਜ਼ਮ, ਕਿਉਂਕਿ ਉਹ ਘੱਟੋ ਘੱਟ ਸਿਧਾਂਤਕ ਤੌਰ ਤੇ ਜਿਹੜੇ ਹੈਗੇ ਆ ਉਹ ਮਜ਼ਬੂਤ ਹੋ ਗਏ ਸੀਗੇ। ਉੱਥੇ ਪ੍ਰੋਬਲਮ ਕੀ ਆਈ ਵੀ ਜਿਹੜੇ ਰੂਸੀ ਨੈਸ਼ਨਲਿਸਟ ਸੀਗੇ ਉਹਨਾਂ ਦਾ ਇਹੀ ਹਾਲ ਸੀਗਾ। ਰੂਸ ਨੇ ਆਪਣੇ ਨੈਸ਼ਨਲਿਸਟਾਂ ਨੂੰ ਵੀ ਸਾਡਾ ਟੁੱਟ ਨਾ ਜਾਵੇ, ਗਿਆਨ ਦਾ ਇੱਕ ਪ੍ਰਬੰਧ ਤੋਂ ਵਿਰਵੇ ਰੱਖਿਆ, ਮਾਈਂਡਸ ਨੂੰ ਕੰਟਰੋਲ ਕਰਨ ਦਾ ਸਿਸਟਮ ਰੂਸ ਨੇ ਵੀ ਚਲਾਇਆ, ਹਨਾ। ਸੋ ਰੂਸ ਨੇ ਜਿਹੜਾ ਮਾਈਂਡਸ ਨੂੰ ਕੰਟਰੋਲ ਕਰਨ ਦਾ ਸਿਸਟਮ ਚਲਾਇਆ, ਉਹਦੇ ਚੋਂ ਬਹੁਤ ਜਨਤਾ ਅਨਪੜ੍ਹ ਰਹੀ, ਜਾਂ ਜਿਹੜਾ ਪੜ੍ਹਿਆ ਲਿਖਿਆ ਵੀ ਸੀਗਾ ਉਹ ਵਿਦਆਊਟ ਨੌਲੇਜ ਪੜ੍ਹਿਆ ਲਿਖਿਆ। ਜਿੱਦਾਂ ਹੁਣ ਇੰਡੀਆ ਵਿੱਚ ਤੁਸੀਂ ਦੇਖ ਲਓ, ਕੋਈ MA ਕਰਿਆ ਹੋਇਆ ਵਿਅਕਤੀ ਵੀ ਉਹ ਨੌਲੇਜ ਨਹੀਂ ਰੱਖਦਾ ਜਿਹੜੀ ਕੋਈ MA ਤੁਸੀਂ ਵਿਦੇਸ਼ਾਂ ਦੀ ਕਿਸੇ ਯੂਨੀਵਰਸਿਟੀ ਚੋਂ ਜੇ ਗ੍ਰੈਜੂਏਸ਼ਨ ਦੀ ਡਿਗਰੀ ਆ, ਉਹ ਇੰਡੀਆ ਦੀਆਂ ਕਈ PhDਆਂ ਤੋਂ ਵੱਧ ਦੀ ਨੌਲੇਜ ਰੱਖਦਾ। ਹੁਣ ਤੁਸੀਂ ਰੂਸ ਦੇ ਮੁਕਾਬਲੇ ਭਾਰਤ ਦੀ ਸਥਿਤੀ ਦੇਖੋ, ਭਾਰਤ ਦੀ ਹਿੰਦੀ ਬੈਲਟ ਵੱਲ ਨਜ਼ਰ ਮਾਰੋ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼, ਇਹ ਭਾਰਤ ਦੀ ਹਿੰਦੀ ਬੈਲਟ ਮੰਨੀ ਜਾਂਦੀ ਆ। ਇਹ ਜਿਹੜਾ ਹਿੰਦੂ ਨੈਸ਼ਨਲਿਜ਼ਮ ਆ ਇਹ ਗਾੜ ਆ, ਇਹ ਸਟੇਟਾਂ ਗਾੜ ਆ ਇਸ ਦੀਆਂ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼, ਇਹ ਸਾਰੀ ਹਿੰਦੀ ਬੈਲਟ ਆ ਜਿਹੜੀ ਇਹ ਹਿੰਦੂ ਨੈਸ਼ਨਲਿਜ਼ਮ ਦੀਆਂ ਗੜ ਨੇ। ਇਹਨਾਂ ਦਾ ਹਿੰਦੂ ਨੈਸ਼ਨਲਿਜ਼ਮ ਬਾਕੀ ਭਾਰਤ ਤੇ ਭਾਰਤੀ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਜਾ ਰਿਹਾ। ਹੁਣ ਜਿਹੜੀ GN ਡੇਵੀ ਗੱਲ ਕਹਿ ਰਿਹਾ ਵੀ ਇੰਡੀਆ ਰਿਸਕਸ ਬਿਕਮਿੰਗ ਐਨ ਐਂਟੀ ਨੌਲੇਜ ਨੇਸ਼ਨ, ਇਹ ਜਿਹੜਾ ਹਿੰਦੀ ਬੈਲਟ ਹੈ ਸਭ ਤੋਂ ਵੱਧ ਗਰੀਬ ਹੈ ਤੇ ਸਭ ਤੋਂ ਵੱਧ ਗਰੀਬ ਹੈ, ਸਭ ਤੋਂ ਘੱਟ ਪੜ੍ਹੀ ਲਿਖੀ ਹੈ, ਸਭ ਤੋਂ ਵੱਧ ਅਨਪੜ੍ਹ ਹੈ ਇਹ ਹਿੰਦੀ ਬੈਲਟ, ਔਰ ਸਭ ਤੋਂ ਵੱਧ ਗਰੀਬ ਹੈ ਹਿੰਦੀ ਬੈਲਟ, ਜਿਨ੍ਹਾਂ ਦਾ ਨੈਸ਼ਨਲਿਜ਼ਮ ਬਾਕੀ ਇੰਡੀਆ ਤੇ ਇੰਡੀਅਨ ਨੈਸ਼ਨਲਿਜ਼ਮ ਬਣਾ ਕੇ ਥੋਪਿਆ ਜਾ ਰਿਹਾ। ਹੁਣ ਜਿਹੜਾ ਰਿਸਕ ਆਫ ਬਿਕਮਿੰਗ ਐਂਟੀ ਨੌਲੇਜ ਹੈਗਾ, ਜਿਹੜਾ ਕਿ ਇੰਡੀਅਨ ਗਵਰਨਮੈਂਟ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੀ ਹੈਗੀ ਆ, ਕਿਉਂਕਿ ਜਦੋਂ ਇਸ ਹਿੰਦੀ ਬੈਲਟ ਚੋਂ ਹਿੰਦੂ ਨੈਸ਼ਨਲਿਜ਼ਮ ਨੂੰ ਸਿਧਾਂਤਕ ਤੌਰ ਤੇ ਫੁੰਮਣੇ ਦੇਣ ਵਾਲੇ ਜਾਂ ਹਿੰਦੂ ਨੈਸ਼ਨਲਿਜ਼ਮ ਦੀਆਂ ਨੀਹਾਂ ਪੱਕੀਆਂ ਕਰਨ ਵਾਲੇ ਵਿਦਵਾਨ ਪੈਦਾ ਨਹੀਂ ਹੋਣਗੇ ਬਿਕਾਜ਼ ਆਫ ਐਂਟੀ ਨੌਲੇਜ ਨੇਸ਼ਨ, ਤਾਂ ਜਿਹੜਾ ਬਾਕੀ ਦਾ ਭਾਰਤ ਹੈਗਾ ਉਹ ਹਿੰਦੂ ਨੈਸ਼ਨਲਿਜ਼ਮ ਦਾ ਉਸੇ ਤਰ੍ਹਾਂ ਵਿਰੋਧ ਕਰੇਗਾ ਜਿਵੇਂ ਰੂਸੀ ਨੈਸ਼ਨਲਿਜ਼ਮ ਦਾ ਬਾਕੀ ਸੋਵੀਅਤ ਸਟੇਟਸ ਨੇ ਕਰਿਆ, ਹੈਨਾ। ਸੋ ਜੋ ਕੁਝ ਸੋਵੀਅਤ ਸੰਘ ਦਾ ਵਾਪਰਿਆ ਉਹ ਅੱਜ ਨਹੀਂ ਤਾਂ 50 ਸਾਲਾਂ ਨੂੰ ਫਿਰ ਇੰਡੀਆ ਦਾ ਵਾਪਰ ਸਕਦਾ। ਜਿਹੜਾ ਐਂਟੀ ਨੌਲੇਜ ਵਾਲਾ ਨੇਸ਼ਨ ਹੈਗਾ ਉਹਦਾ ਸਭ ਤੋਂ ਵੱਧ ਘਾਟਾ ਜਿਹੜਾ ਪੈ ਰਿਹਾ ਹਿੰਦੀ ਬੈਲਟ ਨੂੰ ਪੈ ਰਿਹਾ। ਟੋਟਲ ਹਿੰਦੀ ਬੈਲਟ ਆ ਜਿਹੜੀ ਅਨਪੜ੍ਹ, ਬਹੁਤ ਵੱਡੀ ਪੱਧਰ ਤੇ ਅਨਪੜ੍ਹਤਾ ਹੈਗੀ ਆ ਤੇ ਬਹੁਤ ਵੱਡੀ ਪੱਧਰ ਤੇ ਗਰੀਬੀ ਆ। ਜੇ ਤੁਹਾਡੀ ਰੀੜ੍ਹ ਦੀ ਹੱਡੀ ਇੰਨੀ ਕਮਜ਼ੋਰ ਆ ਐਜੂਕੇਸ਼ਨ ਐਂਡ ਇਕੋਨਮੀ ਪੱਖੋਂ ਹਿੰਦੂ ਨੈਸ਼ਨਲਿਜ਼ਮ ਦੀ, ਤਾਂ ਉਹਨੂੰ ਬਚਾਉਣ ਵਾਲੇ ਕਿੰਨੇ ਕੁ ਸਾਲਾਂ ਤੱਕ ਬਚਾਈ ਰੱਖਣਗੇ, ਇਹ ਸਵਾਲ ਪੈਦਾ ਹੋਣਾ। ਜਿਹੜੇ ਤੁਸੀਂ ਕਿਹਾ ਸੀਗਾ ਵੀ ਉਹਦਾ ਨੁਕਸਾਨ ਕੀ ਆ ਜਾਂ ਪੈਰਾਂ ਤੇ ਕੀ ਕੁਹਾੜਾ ਮਾਰਿਆ ਜਾ ਰਿਹਾ। ਸੋ ਸੇਮ ਕਨਸੈਪਟ ਹੀ ਹੈ ਜਿੱਦਾਂ ਤੁਸੀਂ ਐਕਸਪਲੇਨ ਕਰ ਰਹੇ।
ਜੇ ਆਪਾਂ ਸਰਲ ਹੋਰ ਭਾਸ਼ਾ 'ਚ ਦੇਖਣਾ ਹੋਵੇ ਵੀ ਜਿਹੜਾ ਅੱਜ ਕੱਲ ਕਨਸੈਪਟ ਆ ਮਦਰ ਰਸ਼ੀਆ ਤੇ ਮਦਰ ਇੰਡੀਆ, ਹਾਂਜੀ ਇਹ ਹਾਂਜੀ ਉੱਥੋਂ ਹੀ ਨਿਕਲਿਆ ਕਨਸੈਪਟ ਲੱਗਦਾ ਹੈ ਮਦਰ ਇੰਡੀਆ ਵਾਲਾ। ਹਾਂਜੀ ਹਾਂਜੀ ਸੋ ਵੀ ਉਹੀ ਚੀਜ਼ ਆ ਵੀ ਉਹ ਉਸੇ ਛਤਰੀ ਹੇਠ ਸਾਰਿਆਂ ਨੂੰ ਜਿਹੜਾ ਉਹ ਕਰੀ ਚੱਲੋ, ਪਰ ਅਸਲ ਦੇ ਵਿੱਚ ਸਾਰੇ ਵੱਖੋ ਵੱਖਰੇ ਫੁੱਲ ਨੇ ਉਸ ਗੁਲਦਸਤੇ ਦੇ। ਹਾਂਜੀ ਸੋਵੀਅਤ ਸੰਘ ਵੀ ਫੈਡਰਲ ਸੀਗਾ ਤੇ ਇੰਡੀਆ ਵੀ ਯੂਨੀਅਨ ਆਫ ਸਟੇਟਸ ਆ ਫੈਡਰਲ ਹੈਗੀ ਆ। ਸੋ ਜਿਵੇਂ ਹੀ ਸੋਵੀਅਤ ਸੰਘ ਨੇ ਆਪਣੀ ਬੰਦੂਕ ਦੀ ਗੋਲੀ ਦੀ ਨੀਤੀ ਤੇ ਰੂਸੀ ਨੈਸ਼ਨਲਿਜ਼ਮ ਥੋਪਿਆ, ਉਹ ਠੀਕ ਹੈ ਕੁਝ ਦੇਰ ਚੱਲਦਾ ਰਿਹਾ, ਉਹਨਾਂ ਨੇ ਇੱਕ ਤਰ੍ਹਾਂ ਨਾਲ ਸਿਧਾਂਤਕ ਜ਼ਬਰ ਸਹਿ ਕੇ ਉਹਨੂੰ ਮੰਨਿਆ, ਪਰ ਜਿਉਂ ਹੀ ਮੌਕਾ ਆਇਆ ਸੋ ਉਹਨਾਂ ਨੇ, ਕਿਉਂਕਿ ਉਹ ਮੌਕਾ ਤਾਂ ਆਇਆ ਜਿਹੜੀਆਂ ਸੋਵੀਅਤ ਸੰਘ ਦੀਆਂ ਬਾਕੀ ਸਟੇਟਸ ਸੀਗੀਆਂ ਉਹਨਾਂ ਵਿੱਚ ਆਪਣਾ ਨੈਸ਼ਨਲਿਜ਼ਮ ਅਰਜ ਸੀ ਜਿਹੜੀ ਮਜ਼ਬੂਤ ਸੀ। ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਗੱਲ ਕਰੀ ਆ, ਰਿਚਰਡ ਡੋਇਡਰ ਦੀ ਜਿਹੜੀ ਕਿਤਾਬ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਬਹੁਤੀਆਂ ਨੇਸ਼ਨ ਸਟੇਟਾਂ ਉਹ ਆ ਜਿਹੜੀਆਂ ਕਿਸੇ ਵੱਡੀ ਸਟੇਟ ਵਿੱਚ ਇੱਕ ਮਜ਼ਬੂਤ ਰਾਜ ਦੇ ਤੌਰ ਤੇ ਕਾਇਮ ਸੀ। ਜਿਹੜੀਆਂ ਸਟੇਟਾਂ ਇੱਕ ਵੱਡੇ, ਹੁਣ ਜਿੱਦਾਂ ਇੰਡੀਆ ਵਿੱਚ ਆਪਾਂ ਪੰਜਾਬ ਦਾ ਲਾ ਲਿਆ, ਪੰਜਾਬੀ ਸੂਬੇ ਤੋਂ ਤਾਂ ਹੀ ਵਿਰੋਧਤਾ ਕਰਦੇ ਆ ਵੀ ਜੇ ਪੰਜਾਬ ਇੱਕ ਸੂਬੇ ਦੇ ਤੌਰ ਤੇ ਮਜ਼ਬੂਤ ਹੈਗਾ ਤਾਂ ਵਕਤ ਆਉਣ ਤੇ ਜਦੋਂ ਵੀ ਸੈਂਟਰ ਸਰਕਾਰ ਕਮਜ਼ੋਰ ਹੋਊਗੀ ਤਾਂ ਪੰਜਾਬ ਆਪਣਾ ਵੱਖਰਾ ਰਾਹ ਲੈ ਲੇਗਾ। ਸੋ ਇਹ ਜਿਹੜੀਆਂ ਸੋਵੀਅਤ ਸੰਘ ਦੀਆਂ ਸਟੇਟਾਂ ਟੁੱਟ ਕੇ ਮੁਲਕ ਬਣੇ ਆ, ਉਹ ਅਸਲ ਵਿੱਚ ਨੈਸ਼ਨਲਿਸਟਿਕ ਤੌਰ ਤੇ ਆਪ ਮਜ਼ਬੂਤ ਸੀਗੇ, ਉਹਨਾਂ ਵਿੱਚ ਅਰਜ ਸੀ ਜਿਹੜੀ ਰਾਜ ਕਰਨ ਦੀ, ਤੇ ਜਦੋਂ ਮੌਕਾ ਮਿਲਿਆ ਤੇ ਤਿੜਕਿਆ ਤੇ ਉਹਨਾਂ ਨੇ ਇੱਕ ਵੀ ਗੋਲੀ ਚੱਲੇ ਤੋਂ ਬਿਨਾਂ ਆਪਣਾ ਰਾਜ ਸਿਰਜਿਆ। ਸੋ ਇਹ ਹੈ ਜਿਹੜਾ ਹੈਗਾ ਵੀ ਮਾਈਂਡਸ ਨੂੰ ਕੰਟਰੋਲ ਕਰਨ ਦੀ ਜਿਹੜੀ ਖੇਡ ਹੈਗੀ ਆ, ਉਹ ਸੈਂਟਰ ਸਰਕਾਰ ਦੇ ਆਪਣੇ ਲਈ ਉਹ ਖਤਰਨਾਕ ਹੋ ਜਾਂਦੀ ਹੈਗੀ ਆ। ਜੀ ਜੀ